ਹਾਲ ਦੀ ਘੜੀ ਗਵਾਂਢੀ ਸੂਬੇ ਵੱਲ ਨੂੰ ਹੋ ਚੱਲਦੇ ਆ। ਮੰਡੀ ਤੋਂ ਹੀ ਕੰਗਣਾ ਜਿਹਨੇ ਇੱਕ ਵਾਰੀ ਆਪਾਂ ਪਤਾ ਵੀ ਏਅਰਪੋਰਟ ਤੇ ਚਪੇੜ ਵੀ ਖਾ ਲਈ ਇੱਕ ਪੰਜਾਬਣ ਦੇ ਕੋਲੋਂ, ਪੰਜਾਬੀ ਮਾਵਾਂ ਬਾਰੇ ਪੁੱਠਾ ਸਿੱਧਾ ਬੋਲਣ ਦੇ ਕਰਕੇ ਇਹ ਲਿਹਾਜ਼ਾਂ ਫੇਰ ਟੱਪ ਜਾਂਦੀ ਆ। ਇਹਨੂੰ ਲੱਗਦਾ ਵੀ ਧੇਲੀ ਦੀ ਵੀ ਅਕਲ ਨਹੀਂ ਆ, ਲੋਕਾਂ ਨੇ ਇਸ ਨੂੰ ਨੁਮਾਇੰਦਾ ਜਿਹੜਾ ਉਹ ਬਣਾ ਕੇ ਉੱਥੇ ਘੱਲਿਆ ਹੋਇਆ ਆ। ਇਹ ਹੁਣ ਕਹਿੰਦੀ ਆ ਵੀ ਕੰਗਣਾ ਨੇ ਪੰਜਾਬ ਨੂੰ ਨਸ਼ੇ ਦੀ ਮੰਡੀ ਜਿਹੜਾ ਉਹ ਦੱਸਿਆ, ਜਦ ਕਿ ਖਬਰਾਂ ਤਾਂ ਇਹ ਕਹਿੰਦੀਆਂ ਵੀ ਗੁਜਰਾਤ ਤੋਂ ਸਭ ਤੋਂ ਵੱਧ ਨਸ਼ਾ ਹੁੰਦਾ। ਅਸਲ 'ਚ ਰਾਜਕਰਨਵੀਰ ਜੀ, ਕੰਗਣਾ ਤੇ ਕਲੇਸ਼ ਦੀ ਰਾਸ਼ੀ ਇੱਕੋ। ਤੇ ਕੰਗਣਾ ਦਾ ਦੂਜਾ ਨਾਂ ਕਲੇਸ਼ ਸੀ। ਇਹਨੇ ਕਲੇਸ਼ ਪਾ ਕੇ ਰੱਖਣਾ ਹੁੰਦਾ ਕੋਈ ਨਾ, ਹੈ ਨਾ। ਤੇ ਜਿਹਦਾ ਕੰਮ ਇਹੀ ਹੋਵੇ ਫਿਰ ਉਹਦਾ ਹੱਲ ਇਹੀ ਹੁੰਦਾ। ਉਹ ਆਪਾਂ ਪਿਛਲੇ ਮਸਲਿਆਂ 'ਚ ਜਿਹਦੇ ਨਾ ਜਾਈਏ, ਜੋ ਇਹਨੇ ਮਤਲਬ ਕਿਸਾਨ ਅੰਦੋਲਨ ਦੌਰਾਨ ਜਾਂ ਉਹ ਤੋਂ ਬਾਅਦ ਜੋ ਕੁਛ ਬੋਲਦੀ ਰਹੀ ਸਮੇਂ ਉਹਦੇ ਕਰਕੇ ਇਸਨੇ ਮਾਫੀਆਂ ਵੀ ਕਦੇ ਮੰਗੀਆਂ, ਕਦੇ ਥੱਪੜ ਵੀ ਖਾਧਾ। ਆਪਾਂ ਉਹ ਸਾਰੇ ਵਰਤਾਰੇ 'ਚ ਨਹੀਂ ਜਾਂਦੇ। ਬੀਬੀ ਮੈਂਬਰ ਪਾਰਲੀਮੈਂਟ ਬਣ ਗਈ, MP ਬਣਨ ਤੋਂ ਬਾਅਦ ਹੁਣ ਇਹ ਕਹਿੰਦੀ ਮੈਂ ਇਸ ਗੱਲੋਂ ਦੁਖੀ ਹਾਂ, ਮੈਨੂੰ ਨਹੀਂ ਪਤਾ ਸੀ ਕਿ ਇੰਨੇ ਘੰਟੇ ਬੈਠਣਾ ਪੈਂਦਾ, ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਕੰਮਾਂ ਲਈ ਲੋਕ ਆਉਂਦੇ ਨੇ, ਹੈ ਨਾ। ਕੋਈ ਕਹਿੰਦੀ ਮੇਰੇ ਕੋਲ ਮੈਸ ਲਈ ਆਪਣੀ ਆ ਜਾਂਦਾ ਜੀ ਕਿ ਮੇਰਾ ਲੋਨ ਕਰਾ ਦਿਓ ਜੀ, ਕੋਈ ਕਿਸੇ ਗਊ ਲਈ ਆ ਜਾਂਦਾ ਜੀ, ਗਵਾਚ ਗਈ ਜੀ, ਕੋਈ ਆਪਣੇ ਜਵਾਕ ਦੀ ਚਿੱਠੀ ਲੈ ਕੇ ਆ ਜਾਂਦਾ ਜੀ। ਕਹਿੰਦੀ ਇੱਕ ਬੰਦਾ ਮੇਰੇ ਕੋਲ ਆ ਗਿਆ ਕਿ ਜੀ ਹਿਮਾਚਲ ਦੇ CM ਸਾਹਿਬ ਨੂੰ ਕਹਿ ਦਿਓ ਜੀ ਮੇਰਾ ਜੈਨੂਨ ਕੰਮ ਆ ਜੀ, ਉਹਨਾਂ ਦੇ ਦਫ਼ਤਰ 'ਚ ਰੁਕਿਆ ਹੋਇਆ ਜੀ, ਹੋ ਜਾਵੇ। ਕਹਿੰਦੀ ਮੈਂ ਕਿਹਾ ਮੈਂ ਨਹੀਂ ਕਹਿ ਸਕਦੀ ਉਹਨੂੰ, ਮੈਂ ਤਾਂ ਖੱਟੜ ਅੰਕਲ ਨੂੰ ਕਹਿ ਸਕਦੀ ਹਾਂ। ਮਤਲਬ ਆਹ ਤਾਂ ਇਹਦਾ ਹਾਲ ਹੈ। ਤੂੰ ਮੈਂਬਰ ਪਾਰਲੀਮੈਂਟ ਚਿੱਠੀ ਲਿਖ, ਫੋਨ ਕਰ, ਗੱਲ ਕਰ, ਤੇ ਪਰ ਜੇ ਸਮਝ ਹੋਵੇ। ਇਸ ਲਈ ਇਹ ਤੋਂ ਹਿਮਾਚਲ ਵਾਲੇ, ਪੰਜਾਬ ਵਾਲੇ, ਆਮ ਲੋਕ, ਰਾਜਨੀਤਿਕ ਲੋਕ, ਦੂਜੇ ਦਲਾਂ ਦੇ ਲੋਕ, ਹੈ ਨਾ, ਉਹੀ ਦੁਖੀ ਨਹੀਂ ਗੇ। ਇਹ ਤੋਂ BJP ਵੀ ਦੁਖੀ ਹੈ। ਖੁਦ ਇਹਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ 2-3 ਵਾਰ ਤਾਰ ਚੁੱਕੇ ਨੇ, ਰੋਕ ਚੁੱਕੇ ਨੇ ਕਿ ਬੀਬੀ ਬੋਲਤੀ ਬੰਦ ਰੱਖ ਆਪਣੀ ਜੀ, ਪਰ ਟਲਦੀ ਨਹੀਂ। ਉਹ ਕੀੜੇ ਟਿਕਣ ਨਹੀਂ ਦਿੰਦੇ। 2 ਮਹੀਨਿਆਂ ਬਾਅਦ ਫਿਰ ਖਾਦ ਜਾਗ ਜਾਂਦੀ ਹੈ, ਗਿਆ ਫਿਰ ਜੂਥਪਨ ਹੋ ਲਈਏ। ਹੁਣ ਬੀਬੀ ਜੀ ਕਹਿੰਦੀ ਕਿ ਹਿਮਾਚਲ 'ਚ ਜਿਹੜਾ ਨਸ਼ਾ ਫੈਲ ਰਿਹਾ, ਜਿਹੜਾ ਨਸ਼ਾ ਆ ਰਿਹਾ, ਉਹ ਪੰਜਾਬ ਤੋਂ ਆ ਰਿਹਾ। ਪੰਜਾਬ ਨੇ ਨਾ ਤਾਂ ਕੋਈ ਚਿੱਟਾ ਪੈਦਾ ਕਰਨ ਦੀ ਫੈਕਟਰੀ ਲਾਈ ਹੈ, ਨਾ ਹੀ ਪੰਜਾਬ ਦੇ ਸਾਡੇ ਖੇਤਾਂ 'ਚ ਉੱਗਦਾ ਕੋਈ ਨਸ਼ਾ। ਆਉਂਦਾ ਕਿੱਥੋਂ ਆ? ਜੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਮੁਲਕ ਦੀ ਹੱਦ ਪਾਰ ਤੋਂ ਆਉਂਦਾ, ਪਾਕਿਸਤਾਨ ਤੋਂ ਆਉਂਦਾ, ਤਾਂ ਜੀ ਬਾਰਡਰ ਕਿਹਦੇ ਕੋਲ ਹੈ? ਬਾਰਡਰ ਦਾ ਕੰਟਰੋਲ ਕਿਹਦੇ ਕੋਲ ਹੈ? ਕੌਣ ਖੜਾ ਉੱਥੇ? ਫਿਰ ਪੁੱਛੋ ਨਾ ਆਪਣੇ ਪਿਤਾ ਜੀ ਨੂੰ ਜਾ ਕੇ, ਮੋਦੀ ਜੀ ਨੂੰ, ਕਿ ਬਈ ਇਹ ਕਿਉਂ ਹੋ ਰਿਹਾ? ਹੱਦ ਪਾਰ ਤੋਂ ਆਉਂਦਾ ਕਿਉਂ ਨਹੀਂ ਰੁਕਿਆ? ਤੁਸੀਂ ਤਾਂ ਕਹਿੰਦੇ ਹੋ 50 ਕਿਲੋਮੀਟਰ ਦਾ ਦਾਇਰਾ ਵੀ ਸਾਡੇ ਕੰਟਰੋਲ 'ਚ ਹੈ। ਮਤਲਬ ਦਰਸ਼ਨੀ ਡਿਊਟੀ ਵੀ ਤੇ ਦੁਰਗਿਆਣਾ ਮੰਦਿਰ ਦਾ ਗੇਟ ਵੀ ਸਾਰਾ ਤੁਸੀਂ ਕੰਟਰੋਲ 'ਚ ਲੈਣ ਨੂੰ ਫਿਰਦੇ। ਤੇ ਜੇ ਤੁਹਾਨੂੰ ਸੂਬੇ ਨੂੰ ਪੁੱਛਣ ਦੀ ਲੋੜ ਨਹੀਂ, ਸਰਕਾਰ ਨੂੰ ਦੱਸਣ ਦੀ ਲੋੜ ਨਹੀਂ, ਜਿੱਥੇ ਤੱਕ ਕਾਰਵਾਈ, ਤੇ ਫਿਰ ਇਹ ਕਿੱਥੋਂ ਆ ਰਿਹਾ ਜਨਾਬ? ਕਿਹੜੀਆਂ ਫੋਰਸਾਂ ਨੇ? ਜਾਂ ਨਗਹਿਲੀ ਆ ਤੇ ਜਾਂ ਮਿਲੀ ਭੁਗਤਾ। ਫਿਰ ਸਵਾਲ ਵੱਡਾ ਕਰਤਾ ਕੰਗਣਾ ਦਾ। ਦੂਜਾ, ਜਿਹੜਾ ਤੁਸੀਂ ਗੁਜਰਾਤ ਦੀ ਗੱਲ ਕਰ ਰਹੇ ਹੋ, ਭਾਰਤ ਦੀ ਨਹੀਂ, ਦੁਨੀਆ ਦੀ ਸਭ ਤੋਂ ਵੱਡੀ ਖੇਪ ਮੁਦਰਾ ਪੋਰਟ ਤੋਂ ਫੜੀ ਗਈ ਸੀ ਨਸ਼ੇ ਦੀ। ਦੇਖ ਲਓ, ਦੁਨੀਆ ਦੀ। ਤੇ ਜੇ ਫੜੀ ਗਈ ਹੈ, ਜਿੰਨੀਆਂ ਲੰਘਦੀਆਂ ਨੇ ਕਿੱਥੇ ਖੱਪਦੀਆਂ ਨੇ। ਤੇ ਜੇ ਇੱਕ ਸੂਬੇ ਤੋਂ ਦੂਏ ਸੂਬਿਆਂ 'ਚ ਆ ਰਹੀਆਂ ਨੇ, ਫਿਰ ਉੱਧਰ ਰੁੱਖ ਕਰੋ। ਸਰਕਾਰ ਵੀ ਤੁਹਾਡੀ ਕੇਂਦਰ 'ਚ ਵੀ ਤੇ ਸੂਬੇ 'ਚ ਵੀ, ਫਿਰ ਉੱਥੇ ਜਾ ਕੇ ਰੋਕੋ, ਨਾਕਾ ਉੱਥੇ ਲਾਓ। ਪੰਜਾਬ ਤਾਂ ਖੁਦ ਪੀੜਤ ਤੇ ਰਹਾ, ਉਹਨੇ ਕਿਸੇ ਨੂੰ ਕੀ ਮੰਡੀ ਬਣਾਉਣਾ? ਪੰਜਾਬ ਤਾਂ ਆਪ ਇਹਦੇ ਚੁੜ ਜਾ। ਤੇ ਜਿੱਥੋਂ ਤੱਕ ਗੱਲ ਹੈਗੀ ਆ ਕਿ ਢੱਕੀ ਰਹਿਣ ਦੇਣੀ ਚਾਹੀਦੀ ਹੈ। ਜਦੋਂ ਉਂਗਲ ਚੱਕੋਗੇ ਇੱਕ ਕਿਸੇ ਕੰਨੀ, 4 ਆਪਣੇ ਕੰਨੀ ਹੋਣਗੀਆਂ। ਬੀਬੀ ਨੂੰ ਪੁੱਛਣ ਵਾਲਾ ਹੋਵੇ ਕਿ ਦੁਨੀਆ ਦੇ ਕਿੰਨੇ ਮੁਲਕਾਂ ਤੋਂ ਅਹੀ ਜਿਹੀਆਂ ਊਟ ਪਟਾਂਗ ਜੀਆਂ ਨਸ਼ੇ ਵਾਲੀਆਂ ਪਾਰਟੀਆਂ ਪੂਟੀਆਂ ਕਰਨ ਹਿਮਾਚਲ ਦੇ 3-4 ਥਾਂ ਇੰਨੇ ਬਦਨਾਮ ਨੇ ਕਿ ਉੱਥੇ ਆਉਂਦੇ ਨੇ। ਤੇ ਇਕੱਲੇ ਨਸ਼ੇ ਦੀ ਪਾਰਟੀ ਨਹੀਂ, ਹੋਰ ਜੋ ਖੇਹ ਖਿਲਾਰ ਕੇ ਜਾਂਦੇ ਨੇ, ਸਾਰਿਆਂ ਨੂੰ ਪਤਾ। ਸਹੀ ਗੱਲ। ਸੋ ਕਿਹੋ ਜਿਹੀਆਂ ਗੰਦ ਪਾਰਟੀਆਂ ਉੱਥੇ ਹੁੰਦੀਆਂ ਨੇ। ਸੋ ਇਸ ਲਈ ਬੀਬੀ ਜੀ ਢੱਕੀ ਰਹਿਣ ਦਿਓ। ਕੌਣ ਮੰਡੀ ਹੈ ਤੇ ਕਿਹੜੀ ਮੰਡੀ ਹੈ, ਸਾਰਿਆਂ ਨੂੰ ਪਤਾ। ਅੱਛਾ, ਕੁਛ ਸਰਕਾਰ ਦਾ ਆਪਣੇ ਵੱਲੋਂ ਇੱਧਰੋਂ ਕੁਛ ਪ੍ਰਤੀਕਰਮ, ਕੁਛ ਇਹਨਾਂ ਨੇ ਕੁਛ ਇਸ ਦੇ ਉੱਤੇ ਕੁਛ ਕਿਹਾ ਜਾਂ ਅਜੇ ਸਿਰਫ ਸੁਣੀ ਹੀ ਜਾਂਦੇ ਆ? ਨਹੀਂ, ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਤਲਖੀ ਨਾਲ ਜਵਾਬ ਦਿੱਤਾ। ਉਹਨਾਂ ਨੇ ਵੀ ਗੁਜਰਾਤ ਦੇ ਹਵਾਲੇ ਨਾਲ ਗੱਲ ਕੀਤੀ ਹੈ, ਉਹਨਾਂ ਨੇ ਬਾਰਡਰ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ, ਤੇ ਉਹਨਾਂ ਨੇ ਕੇਂਦਰ ਨੂੰ ਵੀ ਕਿਹਾ ਕਿ ਆਪਣੀ ਇਸ ਬੀਬੀ ਦੀ ਜ਼ੁਬਾਨ ਬੰਦ ਕਰਾਓ, ਇਹ ਪਾੜਾ ਪਵਾਉਂਦੀ ਹੈ। ਸੋ ਇਸ ਲਈ ਉਹਨਾਂ ਨੇ ਸਾਹਮਣੇ ਆ ਕੇ ਬੋਲੇ। ਜੀ।